ਕੱਲੇ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਸਿੱਖ ਹੀ ਨਹੀਂ, ਹਿੰਦੂ ਮਾਤਾਵਾਂ ਕਿੰਨੀਆਂ ਪਿਕਚਰਸ ਜਾਂ ਕਿੰਨੀਆਂ ਸਟੋਰੀਜ਼ ਤੁਸੀਂ ਇਹ 7-8 ਮਹੀਨੇ ਦੇ ਪੀਰੀਅਡ 'ਚ ਦੇਖ ਸਕਦੇ ਹੋ, ਜਿੱਥੇ ਆ ਕੇ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਭਾਈ ਸਾਡੇ ਬੱਚੇ ਜਿਹੜੇ ਨੇ ਉਹ ਇਸ ਪਾਸਿਓਂ ਮੁੜ ਰਹੇ ਨੇ ਡਰੱਗਸ ਵੱਲੋਂ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੱਦਿਆ ਇਕੱਠ ਪੰਥਕ ਜਥੇਬੰਦੀਆਂ ਦਾ, ਤੇ ਉਦੋਂ ਤੁਸੀਂ ਐਂਗਰ ਪ੍ਰੋਨ ਜਸਵੀਰ ਸਿੰਘ ਰੋਡੇ ਨੂੰ ਦੇਖ ਸਕਦੇ ਹੋ, ਜਿਹਦੇ 'ਚ ਉਹ ਇਹ ਕਹਿ ਰਿਹਾ ਸੀ ਜੀ, ਉਹ ਤਾਂ ਕਹਿੰਦਾ ਸੀ ਮੈਂ ਡਰਦਾ ਨਹੀਂ ਹਾਂ, ਮੈਂ ਦੂਜਾ ਨਹੀਂ ਗ੍ਰਿਫਤਾਰੀ ਤੋਂ, ਹੁਣ ਦੇ ਗ੍ਰਿਫਤਾਰੀ। ਇਹ ਸੀ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਦਮਦਮਾ ਸਾਹਿਬ ਸਰਬੱਤ ਖਾਲਸਾ ਜੀ ਦੇਣਾ ਚਾਹੁੰਦੇ ਨੇ ਗ੍ਰਿਫਤਾਰੀ, ਜਾਂ ਦੂਜੇ ਜਾਂ ਤੀਜੇ। ਇਹ ਵੀ ਕਿਆ ਅਸਰ ਆਈਆਂ, ਫਿਰ ਹਨੂੰਮਾਨਗੜ੍ਹ ਗੰਗਾਨਗਰ ਪਹੁੰਚ ਗਏ। ਜੇ ਇਕੱਲੀ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ, ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆ ਭਰ ਦੇ ਸਾਹਮਣੇ ਹੋਇਆ। ਸੱਚੇ ਪਾਤਸ਼ਾਹ ਸਤਿਗੁਰੂ ਦੀ ਕਚਹਿਰੀ 'ਚ ਅਸੀਂ ਦੋਸ਼ੀ ਨਹੀਂ, ਦੁਨਿਆਵੀ ਕਚਹਿਰੀਆਂ 'ਚ ਅਸੀਂ ਦੋਸ਼ੀ ਹੋ ਸਕਦੇ। ਇਹ ਸੰਗਤ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਹੈ। ਅੱਜ ਉਸੇ ਸਥਾਨ ਉੱਤੇ ਅਸੀਂ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਹੈ ਜਿੱਥੇ ਸਾਡੀ ਦਸਤਾਰਬੰਦੀ ਹੋਈ ਸੀ। ਇਹ ਗ੍ਰਿਫਤਾਰੀ ਅੰਤ ਨਹੀਂ, ਸ਼ੁਰੂਆਤ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਮਾਰਚ ਤੋਂ ਭਾਰਤ ਦੇ ਮੁੱਖ ਧਾਰਾ ਮੀਡੀਆ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਛਾਇਆ ਹੋਇਆ ਸੀ, ਔਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਖਤਰਨਾਕ ਮੁਜਰਮ ਪ੍ਰਚਾਰ ਕੇ ਜਿੱਥੇ ਉਸ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਸੀ, ਉੱਥੇ ਸੈਂਕੜਿਆਂ ਨੌਜਵਾਨਾਂ ਤੇ ਬੀਬੀਆਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਹੁਣ ਇਸ ਏਜੰਸੀ ਡਰਾਮੇ ਦਾ ਜਿਹੜਾ ਪਰਦਾ ਉਹ ਡਿੱਗ ਚੁੱਕਾ ਹੈ, ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੀ ਇੱਛਾ ਅਨੁਸਾਰ ਜ਼ਿਲ੍ਹਾ ਮੋਗਾ ਦੇ ਰੋਡੇ ਪਿੰਡ ਗੁਰਦੁਆਰਾ ਵਿੱਚ, ਜਿਹੜਾ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਜੀ ਦਾ ਜਨਮ ਸਥਾਨ ਹੈ, ਗ੍ਰਿਫਤਾਰੀ ਦੇ ਦਿੱਤੀ ਹੈ। ਹੁਣ ਇਸ ਮੁੱਦੇ ਤੇ ਬੇਬੁਨਿਆਦ ਜਿਹੜੀ ਬਹਿਸ ਹੈ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਨੇ ਸਰੈਂਡਰ ਕੀਤਾ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਭਾਵੇਂ ਪਹਿਲੇ ਸੈਗਮੈਂਟ 'ਚ ਵੀ ਟੱਚ ਬੇਸ ਕੀਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੇ ਮੁੱਦੇ ਨੂੰ ਜੀ, ਔਰ ਲਗਾਤਾਰਤਾ ਨਾਲ ਅਸੀਂ 18 ਮਾਰਚ ਤੋਂ ਬਾਅਦ, ਉਸ ਤੋਂ ਪਹਿਲਾਂ ਵੀ ਅਸੀਂ ਤਾਂ ਹਮੇਸ਼ਾ ਜਿਹੜੀ ਹੈ ਫੁੱਲ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਹਰ ਐਕਟੀਵਿਟੀ ਨੂੰ, ਖਾਸ ਤੌਰ 'ਤੇ ਕਿਉਂਕਿ ਉਹਨਾਂ ਦੀ ਐਕਟੀਵਿਟੀ ਪੰਥਕ ਦਾਇਰਾ ਕਾਰ 'ਚ ਸੀ, ਜਿੱਥੇ ਉਹਨਾਂ ਨੇ ਨੌਜਵਾਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਜਿਹੜਾ ਫਰੇਜ਼ ਦੀਪ ਸਿੱਧੂ ਨੇ ਜਿਸ ਦੀ ਸ਼ੁਰੂਆਤ ਕੀਤੀ ਸੀ, ਔਰ ਜਿਹੜੀ ਉਸੇ ਹੀ ਥਾਟ ਦੀ ਕੰਟੀਨਿਊਟੀ ਸੀ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਰਿਮਾਈਂਡ ਰਿਪੀਟਡਲੀ ਕਰਵਾਇਆ ਸੀ ਕਿ ਖਾਲਸਾ ਜੀ, ਇਹ ਤੁਸੀਂ ਫੈਸਲਾ ਕਰਨਾ ਕਿ ਕੀ ਅਸੀਂ ਗੁਲਾਮ ਨਹੀਂ ਹੈ ਇਸ ਮੁਲਕ ਦੇ ਵਿੱਚ। ਔਰ ਜ਼ਾਹਰ ਹੈ ਕਿ ਫਿਰ ਗੁਲਾਮੀ ਦਾ ਜਵਾਬ ਤਾਂ ਇਹੀ ਹੈ ਵੀ ਜਿਹੜੀ ਕੌਮ ਦਾ ਜਨਮ ਹੀ ਪਾਤਸ਼ਾਹਤ ਵਿੱਚੋਂ ਹੋਇਆ, ਜਿਸ ਪ੍ਰਥਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਧੁਰਤੀ ਆਜ਼ਾਦ, ਇਹ ਸਤਿਗੁਰ ਦੇ ਬੰਦੇ। ਔਰ ਜਿਸ ਖਾਲਸੇ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੀ ਨਹੀਂ, ਆਲਵੇਜ਼ ਜਿਹੜਾ ਖਾਲਸਾ ਫਰਲਾ ਰੱਖਦਾ ਹੈ ਔਰ ਜਿਹੜਾ ਸੋਵਰਨ ਗੱਲ ਹੋਣ ਦੀ ਗੱਲ ਕਰਦਾ, ਉਸ ਦਾ ਤਾਂ ਹਮੇਸ਼ਾ ਹੀ ਹੈ ਕਿ ਹਮ ਪਾਤਸ਼ਾਹੀ ਸਤਿਗੁਰ ਦੇ ਹੀ, ਸਾਨੂੰ ਤਾਂ ਗੁਰੂ ਨੇ ਪਾਤਸ਼ਾਹ ਬਣਾਇਆ ਹੋਇਆ, ਅਸੀਂ ਕਿਸੇ ਦੇ ਥਾਪੇ ਹੋਏ ਰਾਜੇ ਜਾਂ ਬਾਦਸ਼ਾਹ ਨਹੀਂ, ਜਾਂ ਕਿਸੇ ਨੇ ਸਾਨੂੰ ਪਟਾ ਲਿਖ ਕੇ ਨਹੀਂ ਦਿੱਤਾ ਹੋਇਆ ਕਿ ਭਾਈ ਤੁਸੀਂ ਜਗੀਰਦਾਰ ਹੋ। ਉਹਨਾਂ ਤੋਂ ਇਹ ਪਟਿਆਂ ਵਾਲਿਆਂ ਨੂੰ ਤਾਂ ਸਿੱਖ ਜਿਹੜੇ ਨੇ ਟੁੱਕੜ ਬੋਚ ਕਹਿੰਦੇ ਸੀ। ਟੁੱਕੜ ਬੋਚ ਲਫ਼ਜ਼ ਹੀ ਇੱਥੋਂ ਆਇਆ ਕਿ ਜਿਹੜੇ ਹਕੂਮਤਾਂ ਦੇ ਖੁਸ਼ਾਮਦੀ ਬਣ ਕੇ ਉਹਨਾਂ ਤੋਂ ਲੈਂਡ ਗ੍ਰਾਂਟਸ ਔਰ ਦੂਸਰੀਆਂ ਲੈਂਦੇ ਸੀ। ਸੋ ਖਾਲਸੇ ਦਾ ਦਾਵਾ ਪਾਤਸ਼ਾਹੀ ਰਿਹਾ। ਸੋ ਉਹੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਆਲਮੋਸਟ 8-10 ਸਾਲ ਪੰਜਾਬ ਤੋਂ ਬਾਹਰ ਰਹਿ ਕੇ 18 ਸਾਲ ਦੀ ਉਮਰ 'ਚੋਂ ਦੁਬਈ ਚਲੇ ਜਾਂਦੇ ਨੇ, ਸਿਸਟਮ ਨੂੰ ਸਮਝਿਆ, ਉਹ ਸਾਰੇ ਨੂੰ, ਹਾਲਾਂ ਰੂਹਾਨੀ ਸਫ਼ਰ ਤਾਂ ਹਮੇਸ਼ਾ ਉਹ ਜਿਹੜਾ ਰੱਬ ਦੀ ਰਹਿਮਤ ਨਾਲ ਹੁੰਦਾ ਹੈ ਕਿ ਵੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿਹਨੂੰ ਕਿੱਥੇ ਗੁਰੂ ਨੇ ਲਿਜਾਣਾ ਉਹ ਤਾਂ ਸਾਨੂੰ ਨਹੀਂ ਪਤਾ ਹੈ, ਉਹ ਤਾਂ ਗੁਰੂ ਔਰ ਸਿੱਖ ਦੇ ਵਿਚਾਲੇ ਰਿਸ਼ਤਾ ਹੁੰਦਾ ਹੈ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਬਹੁਤ ਵਾਰ ਜਦੋਂ ਅਸੀਂ ਆਪਣਿਆਂ ਦੇ ਵਿਹਾਰ ਦੀ ਗੱਲ ਕਰਦੇ ਹਾਂ ਜਿਹੜੇ ਸਾੜੇ ਦਾ ਈਰਖਾ ਦਾ ਸ਼ਿਕਾਰ ਹੋਏ, ਔਰ ਉਹਨਾਂ ਨੇ ਪੋਜ਼ਿਟਿਵਿਟੀ ਦੇਖਣ ਦੀ ਥਾਂ ਇੱਕ ਹਰ ਚੀਜ਼ 'ਚੋਂ ਸਾਜ਼ਿਸ਼ ਦੇਖੀ, ਨੈਗੇਟਿਵਿਟੀ ਦੇਖੀ, ਔਰ ਕਈਆਂ ਨੇ ਇਸ ਦਾ ਪਬਲਿਕ ਇਜ਼ਹਾਰ ਕਰਕੇ ਵੀ ਦੁਸ਼ਮਣ ਦੇ ਖੈਮੇ ਦੇ ਨਾਲ ਹੀ
ਉਹ ਜਾ ਕੇ ਜੁੜ ਗਏ, ਚਾਹੁੰਦੇ ਜਾਂ ਨਾ ਚਾਹੁੰਦੇ ਹੋਏ, ਭਾਵੇਂ ਉਹਨਾਂ ਦੀਆਂ ਆਪਣੀਆਂ ਕੁਰਬਾਨੀਆਂ ਜਿੰਨੀਆਂ ਮਰਜ਼ੀ ਹੋਣ, ਪਰ ਇਹ ਇੱਕ ਵਰਤਾਰਾ ਦੁਖਦਾਈ ਵੀ ਸੀ। ਪਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਹ 69 ਮਹੀਨੇ ਦੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਸ਼ੋਹਰਤ ਵੀ ਮਿਲੀ, ਕਿਉਂਕਿ ਖਾਲਸਾ ਵਹੀਰ ਦਾ ਕਾਨਸੈਪਟ ਸਾਰੇ ਉੱਥੇ ਹੀ ਬੈਠੇ ਹੋਏ ਸੀ। ਪਹਿਲਾਂ ਕਿਉਂ ਨਾ ਕਿਸੇ ਨੂੰ ਸੁਝਿਆ ਕਿ ਭਾਈ ਤੁਸੀਂ ਇੱਕ ਮੁਹਿੰਮ ਵਿੱਢ ਕੇ, ਔਰ ਹਾਲਾਂ ਇਹ ਨਹੀਂ ਹੈ ਵੀ ਇਹ ਹਰ ਸਿੱਖ ਅੰਮ੍ਰਿਤਧਾਰੀ ਹੋਏ ਲਫ਼ਜ਼ ਕੋ ਪਹਿਲੀ ਵਾਰ ਮੈਂ ਸੁਣਿਆ ਜਾਂ ਕਿਸੇ ਹੋਰ ਨੇ ਸੁਣਿਆ। ਮੈਨੂੰ ਇਹ ਹੈ ਕਿ ਜਦੋਂ 1999 ਦੇ ਖਾਲਸਾ ਸਾਜਨਾ ਦੇ 300 ਸਾਲਾ ਜਿਹੜੇ ਨੇ ਜਸ਼ਨਾਂ ਦੀ ਗੱਲ 1994-95 'ਚ ਪਲੈਨਿੰਗ ਬਣਨੀ ਸ਼ੁਰੂ ਹੋ ਗਈ ਸੀ, ਔਰ ਇਹ ਸ਼੍ਰੋਮਣੀ ਕਮੇਟੀ ਦੀ ਕਾਲ ਸੀ ਕਿ ਜੀ 1999 ਤੱਕ ਹਰ ਸਿੱਖ ਅੰਮ੍ਰਿਤਧਾਰੀ ਹੋਏਗਾ, ਇਹ ਸਾਡਾ ਟੀਚਾ ਹੈ। ਔਰ ਅਸੀਂ ਦੇਖਦੇ ਹਾਂ ਵੀ 1999 ਵੀ ਲੰਘ ਗਿਆ, ਉਸ ਤੋਂ ਬਾਅਦ ਉੱਥੇ ਕੀ ਨਹੀਂ ਹੋਇਆ, ਕਿੰਨੇ ਅੰਮ੍ਰਿਤਧਾਰੀ ਜਾਂ ਕਿੰਨੇ ਸਿੱਖੀ ਜੜ੍ਹਾਂ ਨਾਲ ਜੁੜਨ ਵਾਲੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਉਹਨਾਂ ਦੇ ਥਾਪੇ ਇਹਨਾਂ ਜਥੇਦਾਰਾਂ ਨੇ ਕੱਢ ਲਏ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਈਸਾਈਅਤ ਦਾ ਪਸਾਰ, ਪੰਜਾਬ 'ਚ ਡਰੱਗਸ ਦਾ ਬੋਲਬਾਲਾ, ਪੰਜਾਬ 'ਚ ਸੌਦਾ ਸਾਧ ਦਾ ਲਿਆ ਕੇ ਵਾਪਸ ਖੜਾ ਕਰਨਾ, ਔਰ ਜਿਸ ਲੈਵਲ ਤੇ ਉਹਨਾਂ ਦੀ ਫੋਲੋਇੰਗ ਜਿਹੜੀ ਹੈ, ਬੇਸ਼ੱਕ ਗੇਮ ਏਜੰਸੀਆਂ ਦੀ ਹੈ, ਪਰ ਏਜੰਸੀਆਂ ਵੀ ਉੱਥੇ ਹੀ ਆ ਕੇ ਕਾਮਯਾਬ ਹੁੰਦੀਆਂ ਨੇ ਜਿੱਥੇ ਕਿ ਇੱਕ ਖਲਾ ਪੈਦਾ ਹੋਇਆ। ਖਲਾ ਕਿਹਨੇ ਪੈਦਾ ਕੀਤਾ, ਕਿਉਂ ਨਹੀਂ ਭਰਿਆ ਗਿਆ ਕਿਸੇ ਤੋਂ? ਲੇਕਿਨ ਜੇ ਉਹਨਾਂ ਨੇ ਕਾਲ ਦਿੱਤੀ, ਨਾਲ ਦੀ ਨਾਲ ਜ਼ਾਹਰ ਹੈ ਡਰੱਗਸ ਜਿਹੜਾ 60,000 ਕਰੋੜ ਦਾ, ਇਹਨਾਂ ਦੀਆਂ ਆਪਣੀਆਂ ਏਜੰਸੀਆਂ ਕਹਿੰਦੀਆਂ ਨੇ ਪੰਜਾਬ 'ਚ 60,000 ਕਰੋੜ ਦਾ ਜਿਹੜਾ ਹੈ ਉਹ ਡਰੱਗ ਟ੍ਰੇਡ ਹੈ। ਹੁਣ ਇਸ ਸਾਰੇ ਨੇ ਇੱਕੋ ਵੇਲੇ ਸਭ ਨੂੰ ਰੈਟਲ ਕਰ ਦਿੱਤਾ ਹੈ। ਇੱਕ ਪਾਸੇ ਡਰੱਗ ਮਾਫੀਆ, ਉਹ ਏਜੰਸੀਆਂ ਦੀ ਖੇਡ ਵਾਲੇ ਹੋਣ, ਉਹ ਬਿਊਰੋਕਰੈਟ ਹੋਣ, ਇੱਕ AGP ਦੌੜਿਆ ਹੋਇਆ ਹੈ ਕਿ ਜੀ ਉਹ ਪਾਕਿਸਤਾਨ ਤੋਂ ਵੀ ਡਰੱਗਸ ਮੰਗਵਾਉਂਦਾ ਸੀ ਤੇ ਫਲਾਣਾ ਤੇ ਢਿਮਕਾ। ਹੁਣ ਸਾਰੀਆਂ ਸਟੋਰੀਆਂ ਸਣੇ ਭਗਵੰਤ ਮਾਨ ਇਹ ਲੱਗੇ ਹੋਏ ਨੇ ਪ੍ਰੂਵ ਕਰਨ ਜੇ ਅਸੀਂ ਕਰਪਸ਼ਨ ਦੇ ਖਿਲਾਫ ਹੈ। ਸਾਲ ਇਸ ਹਕੂਮਤ ਨੂੰ ਵੀ ਹੋ ਗਿਆ, ਡਰੱਗਸ ਅੱਗੇ ਨਾਲੋਂ ਜ਼ਿਆਦਾ ਉਹਦਾ ਪਸਾਰ ਹੈ, ਕਰਪਸ਼ਨ ਅੱਗੇ ਨਾਲੋਂ ਜ਼ਿਆਦਾ ਹੈ। ਹੁਣ ਇਸ ਸਾਰੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿੱਥੇ ਠੀਕ ਨਬਜ਼ ਤੇ ਹੱਥ ਰੱਖਿਆ, ਇਹੀ ਕਾਰਨ ਸੀ ਕਿ ਇਕੱਲੇ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਸਿੱਖ ਹੀ ਨਹੀਂ, ਹਿੰਦੂ ਮਾਤਾਵਾਂ ਕਿੰਨੀਆਂ ਪਿਕਚਰਸ ਜਾਂ ਕਿੰਨੀਆਂ ਸਟੋਰੀਜ਼ ਤੁਸੀਂ ਇਹ 7-8 ਮਹੀਨੇ ਦੇ ਪੀਰੀਅਡ 'ਚ ਦੇਖ ਸਕਦੇ ਹੋ, ਜਿੱਥੇ ਆ ਕੇ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਭਾਈ ਸਾਡੇ ਬੱਚੇ ਜਿਹੜੇ ਨੇ ਉਹ ਇਸ ਪਾਸਿਓਂ ਮੁੜ ਰਹੇ ਨੇ ਡਰੱਗਸ ਵੱਲੋਂ। ਔਰ ਦੂਸਰਾ ਔਰ ਥਰਡ ਜ਼ਾਹਰ ਹੈ ਕਿ ਡਿਫਾਇੰਸ, ਇੱਕ ਨੌਜਵਾਨ 28-29 ਸਾਲ ਦਾ ਗੱਭਰੂ ਜਦੋਂ ਇਹ ਕਹਿੰਦਾ ਕਿ ਭਾਈ ਸਾਡਾ ਤੁਹਾਡੇ ਤੇ ਯਕੀਨ ਹੀ ਨਹੀਂ ਹੈ, ਤੁਸੀਂ ਇਹ ਦੇਖੋ ਵੀ ਤੁਸੀਂ ਤੁਹਾਡਾ ਪਿਛੋਕੜ ਕੀ ਹੈ ਤੇ ਸਾਡਾ ਕੀ ਹੈ, ਅਸੀਂ ਪੰਜਾਬ ਸਾਡੀ ਆਪਣੀ ਹੋਂਦ ਹੈ। ਔਰ ਜਿਹੜੀ ਉਸ ਨੇ ਇਸ ਦੇ ਦੁਆਲੇ ਡਿਬੇਟ ਬਿਲਡ ਕੀਤੀ, ਜੇ ਅੱਜ ਦਰਾਵੜ ਲੈਂਡ ਦੇ ਵਿੱਚ ਤਮਿਲਨਾਡੂ 'ਚ ਉਹਦੇ ਲਈ ਅੰਮ੍ਰਿਤਪਾਲ ਸਿੰਘ ਲਈ ਹਮਦਰਦੀ ਹੁੰਦੀ ਹੈ, ਜਰਨਲਿਸਟਾਂ ਦਾ, ਵਕੀਲਾਂ ਦਾ ਇੱਕ ਬੈਚ ਇੱਥੇ ਆਉਂਦਾ, ਇੱਕ ਡਿਬਰੂਗੜ੍ਹ ਪਹੁੰਚਦਾ, ਇਹ ਜਦੋਂ ਸਾਨੂੰ ਇਹ ਲੱਗਦਾ ਕਿ ਵੀ ਇਹ ਸਾਰਾ ਪਾਰਟ ਪੋਜ਼ਿਟਿਵਿਟੀ ਵੱਲ ਜਾ ਰਿਹਾ, ਔਰ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਵੀ ਇਹ ਦੇਖੋ ਵੀ ਸਾਡਾ ਦੁਸ਼ਮਣ ਇਹਨੂੰ ਕਿਵੇਂ ਕੈਲਕੂਲੇਟ ਕਰਦਾ। ਔਰ ਏਜੰਸੀਆਂ ਦੇ ਕੋਲ ਜਿਨ੍ਹਾਂ ਕੋਲ ਵਸੀਹ ਸਾਧਨ ਹੁੰਦੇ ਨੇ, ਮੀਡੀਆ ਸਭ ਤੋਂ ਵੱਡਾ ਵੈਪਨ ਹੈ, ਉਹਦੇ ਰਾਹੀਂ ਉਹਨਾਂ ਨੇ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਅੰਦਾਜ਼ ਦੇ ਵਿੱਚ ਸ਼ੌਹਰਤ ਦੀਆਂ ਬੁਲੰਦੀਆਂ ਵੱਲ ਵੀ ਜਾ ਰਹੇ ਸੀ, ਕਾਜ਼ ਵੀ ਹਾਈਲਾਈਟ ਹੋ ਰਿਹਾ ਸੀ, ਪਰ ਉਸੇ ਹਵਾਲੇ ਨਾਲ ਏਜੰਸੀਆਂ ਉਸੇ ਮੀਡੀਆ ਰਾਹੀਂ ਆਪਣੀ ਖੇਡ ਵੀ ਖੇਡ ਰਹੀਆਂ ਸੀ। ਇੱਕ ਖੁੰਖਾਰਪੁਣਾ, ਇੱਕ ਨੈਗੇਟਿਵਿਟੀ, ਲਾ ਐਂਡ ਆਰਡਰ ਦੀ ਵਾਇਓਲੇਸ਼ਨ, ਔਰ ਫਿਰ ਇਹ ਜਿਹੜੀਆਂ 2-3 ਘਟਨਾਵਾਂ ਵਾਪਰਦੀਆਂ ਨੇ, ਉਹ ਖਾਸ ਤੌਰ ਤੇ ਅਜਨਾਲਾ ਘਟਨਾ, ਉਸ ਦੀ ਆੜ ਦੇ ਵਿੱਚ ਫਿਰ ਜਿਸ ਕਿਸਮ ਦਾ ਸਟ੍ਰਾਈਕ ਡਾਊਨ ਏਜੰਸੀਆਂ ਔਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦਾ ਕਿਰਦਾਰ, ਜਦੋਂ ਇਹ ਆਉਣ ਵਾਲਾ ਪੀਰੀਅਡ, ਬਹੁਤ ਵਾਰ ਹਿਸਟਰੀ ਤਾਂ ਬਹੁਤੀ ਉਦੋਂ ਹੀ ਲਿਖੀ ਜਾਂਦੀ ਹੈ ਜਦੋਂ ਡਸਟ ਸੈਟਲ ਹੋ ਜਾਂਦੀ ਹੈ, ਫਿਰ ਇਹ ਸਾਹਮਣੇ ਆਏਗਾ ਕਿ ਭਾਈ ਇਹ ਇਕੱਲਾ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਜਾਂ ਉਸ ਨਾਲ ਜੋੜ ਕੇ ਸਾਜ਼ਿਸ਼ ਜਾਂ ਦੂਸਰੇ ਤੱਕ ਮਹਿਦੂਦ ਨਹੀਂ ਸੀ। ਇਹੀ ਸਾਜ਼ਿਸ਼ ਉਹਨਾਂ ਦੀਆਂ ਹੀ ਤੁਸੀਂ ਬਿਆਨ ਦੇਖੋਗੇ ਤਾਂ ਦੀਪ ਸਿੱਧੂ ਦੇ ਵੇਲੇ ਉਹਨਾਂ ਨੂੰ ਬਾਰ-ਬਾਰ ਮੋਦੀ ਦੇ ਨਾਲ ਉਹਦੀ ਫੋਟੋ ਦਿਖਾਣੀ ਨਜ਼ਰ ਆਉਂਦੀ ਸੀ, ਬਾਰ-ਬਾਰ ਅਮਿਤ ਸ਼ਾਹ ਦੇ ਨਾਲ ਆਉਂਦੀ ਸੀ। ਹਾਲਾਂ ਉਹਨੇ ਕਿਹਾ ਵੀ ਕਿ ਮੈਂ ਤਾਂ ਸੰਨੀ ਦਿਓਲ ਸੀ, ਮੇਰਾ ਦੋਸਤ ਸੀ, ਉਹਦੇ ਪਿਓ ਨੇ ਮੇਰੀ ਮਦਦ ਵੀ ਕੀਤੀ, ਔਰ ਉਹਨਾਂ ਨੇ ਖੜਾ ਹੋਇਆ, ਉਹਨੇ ਕਿਹਾ ਮੈਂ ਤਾਂ ਯਾਰ ਦੇ ਨਾਤੇ ਆਇਆ ਮਦਦ ਕਰਨੇ, ਇਸ ਤੋਂ ਬਿਯੋਂਡ ਨਾ ਉਹਦੇ ਕੋਲ ਕੋਈ ਸੀ। ਲੇਕਿਨ ਉਹਨਾਂ ਨੇ ਉਹਨੂੰ ਵੀ ਸਾਜ਼ਿਸ਼ ਕਿ ਜੀ ਇਹ BJP ਇਹ ਫਲਾਣਾ ਲੈ ਆਂਦਾ, ਦੀਪ ਸਿੱਧੂ, ਕਿਸਾਨ ਮੂਵਮੈਂਟ ਦੀ ਡਿਸਟਰਕਸ਼ਨ। ਔਰ ਦੂਜਾ ਤੇ ਜਦੋਂ 26 ਜਨਵਰੀ ਨੂੰ ਉਹਨੇ ਭਾਜੀ ਮੋੜ ਵੀ ਦਿੱਤੀ, ਜਿਹੜਾ ਝੰਡਾ ਜਿਹੜਾ ਨਿਸ਼ਾਨ ਸਾਹਿਬ ਲਾ ਕੇ ਲਾਲ ਕਿਲੇ ਤੇ ਫਿਰ ਵੀ ਕਿਹਾ ਗਿਆ ਦੇਖੋ ਜੀ BJP ਨੇ ਇਹ ਕਰਵਾਤਾ, ਦੇਖੋ
ਮੂਵਮੈਂਟ ਫੇਲ ਕਰਨ ਲਈ। ਔਰ ਇਹੀ ਕਹਾਣੀ, ਉਹ ਕਹਾਣੀ ਸੈੱਟ ਹੁੰਦੀ ਹੈ, ਉਹਦੇ 'ਚ ਸਿਰਫ ਪਾਤਰ ਬਦਲਦੇ ਨੇ। ਅੰਮ੍ਰਿਤਪਾਲ ਦੇ ਹਵਾਲੇ ਨਾਲ ਵੀ ਹੋ ਗਿਆ ਜੀ ਫਲਾਣਾ ਤੇ ਢਿਮਕਾ। ਹਾਂ, ਏਜੰਸੀਆਂ ਨੇ ਇਹਨੂੰ ਮੋਰ ਡੀਪਰ ਲਿਜਾ ਕੇ ਪਾਕਿਸਤਾਨ, ISI, ਦੁਬਈ ਤੋਂ ਜਾਰਜੀਆ ਗਿਆ, ਪਲਾਸਟਿਕ ਸਰਜਰੀ ਕਰਵਾ ਲਈ, ਉੱਥੇ ਟ੍ਰੇਨਿੰਗ ਲੈ ਲਈ, ਇੱਥੇ ਲੈ ਲਈ, ਪਿੰਡਾਂ ਵਾਲਿਆਂ ਦੀ ਐਕਟਿੰਗ ਕਰ ਰਿਹਾ, ਉਹਦੀ ਐਕਟਿੰਗ ਕਰ ਰਿਹਾ, ਇੱਧਰ ਉੱਧਰ ਇਹ ਸਾਰਾ ਪਾਰਟ। ਫਿਰ ਜੋ 18 ਮਾਰਚ ਤੋਂ ਜਿਹੜੀ ਇੱਕ ਨੌਟੰਕੀ ਸ਼ੁਰੂ ਹੋਈ, ਹੁਣ ਇੱਕ ਪਾਸੇ ਤਾਂ ਟੋਟਲ ਫੇਲਿਅਰ ਸੀ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੱਜ ਜ਼ਿਆਦਾ ਇਮਾਨਦਾਰ ਸੀ। ਉਹਨੇ ਪੁੱਛਿਆ ਵੀ 80,000 ਦੀ ਤੁਹਾਡੀ ਨਫਰੀ ਸੀ, ਕਿਵੇਂ ਨਿਕਲ ਗਿਆ ਬੰਦਾ। ਔਰ ਉਸ ਪੀਰੀਅਡ 'ਚ, ਇਸ ਇੱਕ ਮਹੀਨੇ ਤੋਂ ਜ਼ਿਆਦਾ ਪੀਰੀਅਡ 'ਚ ਜਿਸ ਕਿਸਮ ਦੀਆਂ ਫਿਰ ਖਬਰਾਂ, ਇੱਥੇ ਪਹੁੰਚ ਗਿਆ, ਸ਼ਾਹਬਾਦ ਪਹੁੰਚ ਗਿਆ, ਪੀਲੀਭੀਤ ਪਹੁੰਚ ਗਿਆ, ਦਿੱਲੀ ਆ ਗਿਆ, ਵਾਪਸ ਆ ਗਿਆ, ਉੱਪਰ ਚਲਾ ਗਿਆ, ਥੱਲੇ ਚਲਾ ਗਿਆ, ਐਂਡ ਇਵੈਂਚੁਅਲੀ ਜੋ ਉਹਨਾਂ ਦਾ, ਜੇ ਉਹਨਾਂ ਦੀ ਉਹ ਕੈਟ ਐਂਡ ਮਾਊਸ ਗੇਮ ਵਾਂਗ ਉਹਨਾਂ ਦੇ ਵੈਲ ਵਿਦਨ ਰੀਚ ਵੀ ਸੀ, ਤਾਂ ਮੈਂ ਸਮਝਦਾ ਵੀ ਅਗੇਨ ਇੱਜ਼ਤ ਪੱਤ ਦੇ ਰਾਖੇ ਸਤਿਗੁਰੂ ਹੁੰਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ, ਇਹ ਬੇਸ਼ੱਕ ਇਨਰ ਡਿਬੇਟ ਰਹੇਗੀ ਹਮੇਸ਼ਾ ਹੀ ਕਿ ਇਸ ਦੇ ਵਿੱਚ ਜਸਬੀਰ ਸਿੰਘ ਰੋਡੇ ਜਿਹਨਾਂ ਦਾ ਕੋਈ ਕਿਰਦਾਰ ਅਬਵ ਬੋਰਡ ਨਹੀਂ ਹੈ, ਕਿਉਂਕਿ ਅਸੀਂ ਕਿਸੇ ਦੀ ਸ਼ਖਸੀਅਤ ਨੂੰ ਖਾਮਖਾ ਛੁਟਿਆਉਣ 'ਚ ਯਕੀਨ ਨਹੀਂ ਰੱਖਦੇ। ਪਰ ਮੂਵਮੈਂਟ ਦੇ ਵੇਲੇ, ਕਿਸੇ ਵੇਲੇ ਸਰਬੱਤ ਖਾਲਸਾ ਨੇ ਉਹਨਾਂ ਨੂੰ ਜਥੇਦਾਰ ਥਾਪਿਆ ਸੀ 26 ਜਨਵਰੀ 1986 ਦੇ, ਜਦੋਂ ਉਹ ਕਸਟਡੀ 'ਚ ਸਨ ਉਹਨਾਂ ਦੇ। ਪਰ ਉਸ ਤੋਂ ਬਾਅਦ ਔਰ ਹੁਣ ਦੇ ਦੌਰੇ ਦੇ ਵਿੱਚ ਵੀ ਜਿਹੜਾ ਉਹ ਕੋਈ ਅਬਵ ਬੋਰਡ ਨਹੀਂ ਨੇ। ਲੇਕਿਨ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਨੇ, ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੱਦਿਆ ਇਕੱਠ ਪੰਥਕ ਜਥੇਬੰਦੀਆਂ ਦਾ, ਤੇ ਉਦੋਂ ਤੁਸੀਂ ਐਂਗਰ ਪ੍ਰੋਨ ਜਸਬੀਰ ਸਿੰਘ ਰੋਡੇ ਨੂੰ ਦੇਖ ਸਕਦੇ ਹੋ, ਜਿਹਦੇ 'ਚ ਉਹ ਇਹ ਕਹਿ ਰਿਹਾ ਸੀ ਜੀ, ਉਹ ਤਾਂ ਕਹਿੰਦਾ ਸੀ ਮੈਂ ਡਰਦਾ ਨਹੀਂ ਹਾਂ, ਮੈਂ ਦੂਜਾ ਨਹੀਂ ਗ੍ਰਿਫਤਾਰੀ ਤੋਂ, ਹੁਣ ਦੇ ਗ੍ਰਿਫਤਾਰੀ। ਔਰ ਇਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਸਰੈਂਡਰ ਕਰਨ ਦੀ ਗੱਲ ਕੀਤੀ। ਫਿਰ ਇਹ ਸੀ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਦਮਦਮਾ ਸਾਹਿਬ ਸਰਬੱਤ ਖਾਲਸਾ 'ਚ ਦੇਣਾ ਚਾਹੁੰਦੇ ਨੇ ਗ੍ਰਿਫਤਾਰੀ, ਜਾਂ ਦੂਜੇ ਜਾਂ ਤੀਜੇ 'ਚ। ਇਹ ਵੀ ਕਿਆਸ ਰਾਈਆਂ, ਫਿਰ ਹਨੂਮਾਨਗੜ੍ਹ ਗੰਗਾਨਗਰ ਪਹੁੰਚ ਗਏ। ਹੁਣ ਚਲੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਨੈਗੋਸ਼ੀਏਸ਼ਨ ਪਾਰਟ ਤਾਂ ਹੁੰਦਾ, ਔਰ ਉਹ ਨੈਗੋਸ਼ੀਏਸ਼ਨ ਹੋਣਾ ਆਪਣੀਆਂ ਟਰਮਸ ਦੇ ਉੱਤੇ। ਕਿਉਂਕਿ ਜਿਹੜੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਚਾਹੁੰਦੇ ਸੀ ਜਦੋਂ ਉਹਨਾਂ ਨੇ ਐਸਕੇਪ ਕੀਤਾ, ਔਰ ਉਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਦੋਨੋਂ ਹੀ, ਔਰ ਮੈਂ ਸਮਝਦਾ ਵੀ ਸਿਆਣਪ ਹੈ, ਉਹ ਏਜੰਸੀਆਂ ਦੀ ਖੇਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਇਸੇ ਲਈ 7-8 ਮਹੀਨੇ 'ਚ ਉਹ ਖਤਰਾ ਬਣੇ। ਬੇਸ਼ੱਕ ਉਹਨਾਂ ਦਾ ਇੱਕ ਐਡਰੈਸ ਗੁਰਦੁਆਰਾ ਸਾਹਿਬ ਪਿੰਡ ਰੋਡੇ ਦੀ ਸਟੇਜ ਤੋਂ ਹੈ ਕੁਛ ਮਿੰਟਾਂ ਦਾ, ਜਿਹਦੇ 'ਚ ਕਿ ਉਹ ਪੂਰੇ ਆਪਣੇ ਚੋਲੇ ਦੇ ਵਿੱਚ ਆਪਣਾ ਉਹ ਮੈਸੇਜ ਦੇ ਰਹੇ ਨੇ। ਉਹਨਾਂ ਨੇ ਹਾਲਾਤਾਂ ਨੂੰ ਦੱਸਿਆ ਕਿ ਮੈਂ ਕਿਵੇਂ ਨਿਕਲਿਆ, ਕਿਉਂ ਨਿਕਲਿਆ। ਉਹਨਾਂ ਨੇ ਕਿਹਾ ਕਿ ਭਾਈ ਮੈਂ ਕਦੇ ਵੀ ਗ੍ਰਿਫਤਾਰੀ ਤੋਂ ਨਹੀਂ ਡਰਦਾ। ਔਰ ਕਿਤੇ ਨਾ ਕਿਤੇ ਇਹ ਪਾਰਟ ਵੀ ਸੀ ਕਿ ਜਿਹੜਾ ਉਹਨਾਂ ਨੇ ਗ੍ਰਿਫਤਾਰੀ ਦੇਣ ਦਾ ਵੀ ਫੈਸਲਾ ਕੀਤਾ, ਉਹਦੇ 'ਚ ਕਿਤੇ ਨਾ ਕਿਤੇ ਜਿਵੇਂ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਮੈਂ ਇਸ ਧਰਤੀ ਤੇ ਆ, ਇੱਥੋਂ ਲਈ ਲੜਾਂਗਾ, ਇੱਥੋਂ ਲਈ ਹੈ, ਇਹ ਮੈਂ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਕੱਲ ਨੂੰ ਕੋਈ ਕਹਿਣ ਕਿ ਜੀ ਦੂਸਰਿਆਂ ਦੇ ਜਿਹੜੇ ਨੇ ਉਹ ਫੜਵਾ ਕੇ ਜਾਂ ਦੂਜੇ ਤੇ ਆਪ, ਹਾਲਾਂ ਮੈਂ ਚਾਹਾਂ ਤਾਂ ਜਿੱਥੇ ਵੀ ਨਿਕਲ ਸਕਦਾ। ਇਹ ਵੀ ਜਿਹੜਾ ਮੈਸੇਜ ਸੀ ਬੜਾ ਇੰਪੋਰਟੈਂਟ ਸੀ। ਔਰ ਜਿਹੜੀ ਗੱਲ ਉਹਨਾਂ ਨੇ ਇਸ ਮੈਸੇਜ ਦੇ ਵਿੱਚ ਇਹ ਕਹੀ, ਉਹਨਾਂ ਕਿਹਾ ਕਿ ਬਈ 1 ਮਹੀਨੇ ਜੋ ਕੁਝ ਵਾਪਰਿਆ ਉਹ ਤੁਸੀਂ ਸਭ ਵੇਖਿਆ, ਮੈਂ ਉਹ ਸਭ ਮੁੜ ਦੁਹਰਾਉਣਾ ਨਹੀਂ, ਸੰਖੇਪ 'ਚ ਗੱਲ ਕਰਨੀ ਹੈ। ਬੜੇ ਪ੍ਰੀਸਾਈਜ਼ ਅਲਫਾਜ਼ ਸੀ। ਜੇ ਇਕੱਲੀ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ, ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆ ਭਰ ਦੇ ਸਾਹਮਣੇ ਹੋਇਆ ਕਿ ਵੀ ਜਿਵੇਂ ਉਹਨਾਂ ਨੇ ਇਸ ਬਹਾਨੇ ਨਾਲ ਬਾਕੀਆਂ ਨੂੰ ਚੱਕਿਆ, ਹਰਾਸ ਕੀਤਾ। ਜੋ ਸਿੱਖ ਨੌਜਵਾਨਾਂ ਤੇ, ਇਹ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ, ਜ਼ਬਰ ਢਾਇਆ ਗਿਆ। ਦੇਖੋ ਸੱਚੇ ਪਾਤਸ਼ਾਹ ਸਤਿਗੁਰੂ ਦੀ ਕਚਹਿਰੀ 'ਚ ਅਸੀਂ ਦੋਸ਼ੀ ਨਹੀਂ, ਦੁਨਿਆਵੀ ਕਚਹਿਰੀਆਂ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ। ਉਹਨਾਂ ਨੂੰ ਪਤਾ ਹੈ ਕਿ ਵੀ ਇਹਨਾਂ ਦੀਆਂ ਅਦਾਲਤਾਂ ਨੇ ਕੱਲ ਨੂੰ ਸਾਡੇ ਤੇ ਕੀ ਇਲਜ਼ਾਮ ਸਾ। ਉਹਨਾਂ ਨੇ ਕਿਹਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਕਾਲ ਪੁਰਖ ਦੀ ਕਚਹਿਰੀ 'ਚ ਅਸੀਂ ਦੋਸ਼ੀ ਨਹੀਂ ਹੈ। ਸੋ 1 ਮਹੀਨੇ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਇਸ ਧਰਤੀ ਤੇ ਲੜੇ ਹਾਂ, ਇਸ ਧਰਤੀ ਤੇ ਲੜਾਂਗੇ, ਇਹ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ। ਫਿਰ ਉਹਨਾਂ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਜਿਹੜੇ ਨਾਲ ਖੜੇ। ਉਹਨਾਂ ਨੇ ਕਿਹਾ ਜਿਨ੍ਹਾਂ ਨੇ ਵਿਰੋਧ ਕੀਤਾ ਹੈ ਸਤਿਗੁਰੂ ਉਹਨਾਂ ਨੂੰ ਵੀ ਸਮਤ ਬਖਸ਼ਣ। ਉਹਨਾਂ ਨੇ ਕਿਹਾ ਕਿ ਭਾਈ ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਇੰਨਾ ਸਮਾਂ ਰੂਹ ਪੋਸ਼ ਹੋ ਜਾਣਾ ਸੰਭਵ ਨਹੀਂ ਹੁੰਦਾ। ਇਹ ਸੰਗਤ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਹੈ। ਅੱਜ ਉਸੇ ਸਥਾਨ ਉੱਤੇ ਅਸੀਂ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਹੈ ਜਿੱਥੇ ਸਾਡੀ ਦਸਤਾਰਬੰਦੀ ਹੋਈ ਸੀ। ਇਹ ਗ੍ਰਿਫਤਾਰੀ ਅੰਤ ਨਹੀਂ, ਸ਼ੁਰੂਆਤ ਹੈ।
ਇਹ ਬਹੁਤ ਕੀਮਤੀ ਗੱਲ ਹੈ ਕਿ ਭਾਈ ਇਹ ਮਤ ਸਮਝੋ ਕਿ ਭਾਈ ਇਹਦੇ ਨਾਲ ਤੁਸੀਂ ਉਹ ਚੈਪਟਰ ਬੰਦ ਕਰ ਦਿੱਤਾ ਜਿਹੜਾ ਕੌਮ ਦੇ ਪਾਤਸ਼ਾਹੀ ਦਾਅਵੇ ਦਾ ਹੈ, ਆਪਣੇ ਹੱਕਾਂ ਲਈ ਲੜਨ ਦਾ ਹੈ। ਬਿਲਕੁਲ ਜਿਹੜਾ ਝੂਠ ਦਾ ਸੰਸਾਰ ਸਾਡੇ ਖਿਲਾਫ ਸਿਰਜਿਆ ਗਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਭੰਨਣਗੇ ਤੇ ਛੇਤੀ ਹੀ ਅਸੀਂ ਸੰਗਤ ਚ ਵਿਚਰਾਂਗੇ। ਸੋ ਇਹ ਆਪਟੀਮਿਜ਼ਮ ਤੇ ਐਂਡ ਹੋਇਆ ਕਿ ਇਹ ਨਹੀਂ ਹੈ ਕਿ ਜੇ ਉਹ ਹੁਣ ਨਹੀਂ, ਉਹਨੇ ਕਿਹਾ ਜੀ ਨਹੀਂ ਇਹ ਠੀਕ ਹੈ, ਇਹਨਾਂ ਨੇ ਝੂਠ ਦਾ ਗਵਾਰ ਤੂਫਾਨ ਖੜਾ ਕੀਤਾ ਹੈ, ਇਸ ਚੋਂ ਅਸੀਂ ਨਿਜਾਤ ਪਾਵਾਂਗੇ। ਵੈਸੇ ਉਹਨਾਂ ਨੇ ਸੱਚੇ ਸਤਿਗੁਰੂ ਦੀ ਕਚਹਿਰੀ ਦੀ ਗੱਲ ਕੀਤੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ BBC ਨੇ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਕਸਟਡੀ 'ਚ ਨੇ ਇਹਨਾਂ ਦੀ, ਤਾਂ ਹੁਣ ਜਿਹੜੇ ਬੇਗੁਨਾਹ ਫੜੇ ਹੋਏ ਨੇ ਨੌਜਵਾਨ ਜਾਂ ਦੂਜਾ ਉਹਨਾਂ ਨੂੰ ਛੱਡੋ ਔਰ ਬਾਕੀਆਂ ਦਾ ਜਿਹੜਾ ਹੈ ਉਹ ਛੁਟਕਾਰਾ ਕਰੋ ਜਿਨ੍ਹਾਂ ਨੂੰ ਤੁਸੀਂ ਹਰਾਸ ਕਰ ਰਹੇ ਹੋ। ਸੋ ਇਹ ਸਾਰੇ 'ਚ ਜਿਵੇਂ ਜਿਸ ਕਿਸਮ ਦਾ ਨੀਵਾਂ ਕਿਰਦਾਰ ਆਪਣਿਆਂ ਨੇ ਨਿਭਾਇਆ, ਹੁਣ ਡਿਬੇਟ ਇਹ ਹੈ ਜੀ ਸਰੈਂਡਰ ਔਰ ਅਰੈਸਟ। ਹੁਣ ਪੁਲਿਸ ਜਿਹੜੀ ਉਹ ਕੀ ਹੈ, ਦੁਖਚੈਨ ਸਿੰਘ ਜਿਹੜਾ ਇਹਨਾਂ ਦਾ ਬਣਿਆ ਹੋਇਆ, ਉਹ ਗਿਆ ਅਸੀਂ ਘੇਰ ਲਿਆ, ਸਾਨੂੰ ਪਤਾ ਲੱਗਾ ਰੋਡਿਆ, ਅਸੀਂ ਘੇਰ ਲਿਆ, ਫਿਰ ਆ ਗਿਆ, ਫਿਰ ਉਹਦੇ ਕੋਲ ਕੋਈ ਰਸਤਾ ਨਹੀਂ ਸੀ ਬਚਣ ਦਾ। ਕਿਸੇ ਵੀ ਹੋਰ ਸਿਸਟਮ 'ਚ ਜੇ ਕਹਿਣਾ ਹੋਏ ਤਾਂ ਇਹਨਾਂ ਦੇ ਮੂੰਹ ਤੇ ਥੁੱਕਿਆ ਜਾਂਦਾ ਕਿ ਭਾਈ ਤੁਸੀਂ ਕਿਹੜੇ ਵੱਡੇ ਢਿੱਡ ਕੱਢ ਕੇ ਜਿਹੜੇ ਨੇ ਵਰਦੀਆਂ ਪਾ ਕੇ ਤੇ ਉੱਤੇ ਉਹ ਹਾਕੀ ਦੇ ਮੈਚ ਜਿੱਤਣ ਵਾਲੇ ਮੈਡਲ ਲਾ ਕੇ ਤੁਰੇ ਫਿਰਦੇ ਹੋ। ਵੀ ਇੱਕ ਨੌਜਵਾਨ ਜਿਹਦੇ ਕੋਲ ਕੋਈ ਸਾਧਨ ਨਹੀਂ ਨੇ, ਜੇ ਉਹ 1 ਮਹੀਨੇ ਤੋਂ ਜ਼ਿਆਦਾ ਉੱਥੇ ਹੀ ਵਿਚਰਿਆ, ਪਹਿਲੀ ਗੱਲ ਤਾਂ ਇਹ ਉਸ ਬਦ ਅਖਲਾਕ ਬਦ ਕਿਰਦਾਰ ਅਮਰਿੰਦਰ ਜਿਹੜਾ ਕਹਿੰਦਾ ਜੀ ਉਹ ਕਿੱਥੋਂ ਲੀਡਰ ਹੋ ਗਿਆ ਕਿ ਭਾਈ ਜੇ 1 ਮਹੀਨੇ ਤੋਂ ਜ਼ਿਆਦਾ ਵਕਤ ਅੰਮ੍ਰਿਤਪਾਲ ਸਿੰਘ ਉਸੇ ਧਰਤੀ ਦੇ ਉੱਤੇ ਰਿਹਾ, ਲੋਕਾਂ ਨੇ ਜਿਨ੍ਹਾਂ ਦੀਆਂ ਬੱਚੀਆਂ ਵੀ ਚੁੱਕੀਆਂ ਗਈਆਂ ਜਾਂ ਦੂਜਾ ਉਹਨਾਂ ਰਿਸਕ ਦੇ ਉੱਤੇ ਜਦੋਂ ਕਿਹਾ ਇਸ਼ਤਿਹਾਰ ਵੀ ਲੱਗੇ ਹੋਏ ਨੇ, ਅਨਾਉਂਸਮੈਂਟਾਂ ਵੀ ਹੋ ਰਹੀਆਂ, ਦਿਨ ਰਾਤ ਮੀਡੀਆ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਅੰਮ੍ਰਿਤਪਾਲ ਸਿੰਘ ਨੂੰ ਮਹਿਫੂਜ਼ ਰੱਖਿਆ। ਤੇ ਇਹ ਦੱਸਦਾ ਕਿ ਕੌਮ ਦੇ ਅੰਦਰ ਆਪਣੇ ਕੌਜ਼ ਲਈ ਕੌਮੀ ਅੰਮ੍ਰਿਤਪਾਲ ਸਿੰਘ ਇੱਕ ਸਿੱਖੀ ਦਾ ਜਿਹੜਾ ਸਿੰਬਲ ਬਣ ਕੇ ਉੱਭਰਿਆ ਕਿ ਭਾਈ ਡਿਫਾਈਂਸ ਹੈ, ਕੌਮ ਦੀ ਗੱਲ ਕਰਦਾ ਹੈ, ਅੰਮ੍ਰਿਤ ਛਕਾਉਂਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੇ ਹੁਣ ਇਸ ਕੰਮ ਤੇ ਲੱਗੇ ਹੋਏ ਨੇ, ਇਹਨਾਂ ਨੇ ਇਸ 'ਚੋਂ ਵੀ ਕੋਈ ਨਾ ਕੋਈ ਉਹ ਟੋਲਾ ਲੱਗਾ ਹੋਇਆ ਸਾਜ਼ਿਸ਼ ਕਰਨ ਦਾ। ਪਰ ਅਸੀਂ ਸਮਝਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਜਿੱਥੇ ਇਹਨਾਂ ਦੇ ਸਾਰੇ ਸਿਸਟਮ ਦਾ ਪੋਲ ਖੋਲਿਆ, ਇੱਕ ਪਾਸੇ ਜਿਵੇਂ ਉਹਨਾਂ ਨੇ ਸਰਵਾਈਵ ਕਰਕੇ ਦਿਖਾਇਆ, ਦੂਸਰੇ ਪਾਸੇ ਜਿਵੇਂ ਉਹਨਾਂ ਨੇ ਕਿਹਾ ਵੀ ਜ਼ਾਲਮ ਸਾਮਰਾਜ ਦਾ ਮੂੰਹ ਨੰਗਾ ਹੋਇਆ ਜਿਵੇਂ ਦੀ ਫੜੋ ਫੜੀ, ਔਰ ਜਿਹੜੀ ਕੌਮ ਦੀ ਕਿਰਦਾਰਕੁਸ਼ੀ ਇਹਨਾਂ ਦੇ ਮੀਡੀਆ ਤੋਂ ਲੈ ਕੇ ਸਾਰੇ ਲੋਕਾਂ ਨੇ ਕੀਤੀ ਉਹ ਵੀ ਸਾਰੀ ਐਕਸਪੋਜ਼ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ NSA ਲਾ ਕੇ ਰੱਖਿਆ ਗਿਆ ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਬਾਕੀਆਂ ਦੇ ਨਾਲ ਜਿੱਥੇ 8-9 ਨੂੰ ਲਾਇਆ ਹੋਇਆ NSA, ਔਰ ਇਹ ਜਿਹੜਾ ਬਿਲਕੁਲ ਉਹਨਾਂ ਨੇ ਠੀਕ ਕਿਹਾ ਵੀ ਇਹ ਗੱਲ ਮੁੱਕੀ ਨਹੀਂ, ਇਹ ਗੱਲ ਸ਼ੁਰੂ ਹੋਈ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।